ਅਗਲੀ ਜਿਹੜੀ ਗੱਲ ਕਰਦੇ ਜਾਈਏ ਡਿਪਾਰਟਮੈਂਟ ਆਫ ਜਸਟਿਸ ਨੇ ਐਲਾਨ ਕੀਤਾ ਆ ਦੱਸਿਆ ਆ ਵੀ 2012 ਦੇ ਵਿੱਚ ਜੋ ਬੰਗਾਜ਼ੀ ਲਿਬੀਆ ਦੀ ਯੂਐਸ ਕੌਂਸੂਲੇਟ ਦੇ ਉੱਤੇ ਹਮਲਾ ਹੋਇਆ ਸੀ ਉਸ ਦੇ ਵਿੱਚ ਮੇਨ ਅਹਿਮ ਭੂਮਿਕਾ ਨਿਭਾਉਣ ਵਾਲਾ ਜ਼ੁਬੈਰ ਅਲ ਬਕੌਸ਼ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਉਸ ਦੀ ਹਵਾਲਗੀ ਵੀ ਅਮਰੀਕਾ ਨੇ ਲੈ ਲਈ ਆ। ਡਿਪਾਰਟਮੈਂਟ ਆਫ ਜਸਟਿਸ ਦੇ ਵੱਲੋਂ ਅਟਾਰਨੀ ਜਨਰਲ ਪੈਮਲਾ ਬੌਂਡੀ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ। 4 ਯੂਐਸ ਪਰਸਨਲ ਉਹਨਾਂ ਦੀ ਮੌਤ ਹੋਈ ਸੀ ਉਸ ਸਤੰਬਰ 11 2012 ਦੇ ਇਸ ਹਮਲੇ ਦੇ ਵਿੱਚ। ਪਹਿਲਾਂ ਇਹ ਸੋਚਿਆ ਜਾ ਰਿਹਾ ਸੀਗਾ ਵੀ ਇਹ ਉੱਥੇ ਪ੍ਰੋਟੈਸਟ ਜਿਹੜੇ ਚੱਲ ਰਹੇ ਆ ਉਹ ਮਾਮਲਾ ਜਿਹੜਾ ਉਹ ਜ਼ਿਆਦਾ ਭੜਕ ਗਿਆ ਤੇ ਇਹਦੇ ਕਰਕੇ ਜਿਹੜਾ ਇਹ ਨੁਕਸਾਨ ਜਿਹੜਾ ਉਹ ਹੋ ਗਿਆ। ਪਰ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਾ ਵੀ ਨਹੀਂ ਇਹ ਤਾਂ ਜਿਹੜੇ ਉੱਥੋਂ ਦੇ ਐਕਸਟ੍ਰੀਮਿਸਟ ਜਿਹੜੇ ਅਲ ਕਾਇਦਾ ਦੇ ਨਾਲ ਜੁੜੇ ਹੋਏ ਗਰੁੱਪ ਨਾਲ ਜੁੜੇ ਹੋਏ ਲੋਕ ਆ ਉਹਨਾਂ ਦਾ ਇੱਕ ਡੈਲੀਬਰੇਟ ਅਟੈਕ ਸੀਗਾ, ਜਾਣ ਬੁੱਝ ਕੇ ਬੰਗਾਜ਼ੀ ਦੀ ਕੌਂਸੂਲੇਟ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਸੀਗਾ। ਇਹ ਤੀਸਰਾ ਬੰਦਾ ਹੋਊਗਾ ਜੋ ਇਸ ਹਮਲੇ ਦੇ ਨਾਲ ਸੰਬੰਧਿਤ ਜਿਹੜੀ ਚੀਜ਼ ਆ ਉਹਦੇ ਵਿੱਚ ਦੋਸ਼ਾਂ ਦਾ ਸਾਹਮਣਾ ਕਰੂਗਾ। ਇਸ ਤੋਂ ਪਹਿਲਾਂ ਅਹਿਮਦ ਅਬੂ ਕਤੱਲਾ ਤੇ ਮੁਸਤਫਾ ਅਲ ਇਮਾਮ ਇਹ ਦੋਨਾਂ ਨੂੰ ਕਾਫੀ ਲੰਮੀ ਜਿਹੜੀ ਸਜ਼ਾ ਆ ਉਹ ਹੋ ਚੁੱਕੀ ਆ। ਅਲੀ ਅਵਨੀ ਅਲ ਹਾਰਜ਼ੀ ਇਹ ਮਾਰਿਆ ਗਿਆ ਸੀਗਾ 에ਅਰ ਸਟ੍ਰਾਈਕ ਦੇ ਵਿੱਚ 2015 ਦੇ ਵਿੱਚ ਇਰਾਕ ਦੇ ਵਿੱਚ। ਸੋ 8 ਕਾਊਂਟ ਦੀ ਇੰਡਾਈਟਮੈਂਟ ਕਹਿੰਦੇ ਵੀ ਇਸ ਤੇ ਉਲਟ ਲਿਆਂਦੀ ਗਈ ਆ। ਮਰਡਰ, ਅਟੈਂਪਟਡ ਮਰਡਰ, ਆਰਸਨ, ਕੌਨਸਪੀਰੇਸੀ ਟੂ ਸਪੋਰਟ ਟੈਰਰਿਸਟ ਇਹ ਜਿਹੜੇ ਦੋਸ਼ ਆ ਇਸ ਉੱਤੇ ਲਿਆਂਦੇ ਗਏ ਆ। ਯੂਐਸ ਪ੍ਰੋਸੀਕਿਊਟਰ ਡਿਸਟ੍ਰਿਕਟ ਆਫ ਕੋਲੰਬੀਆ ਦੇ ਜੀਐਨ ਪੀਰੋ ਉਹਨਾਂ ਨੇ ਇਹਨਾਂ ਚਾਰਜਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਉਸ ਟਾਈਮ ਦੇ ਉੱਤੇ ਸੈਕਟਰੀ ਆਫ ਸਟੇਟ ਸੀਗੀ ਹੈਲਰੀ ਕਲਿੰਟਨ ਤੇ ਜਿਸ ਨੇ ਬਾਅਦ ਚ 2016 ਦੇ ਵਿੱਚ ਡੈਮੋਕ੍ਰੇਟ ਦੇ ਵੱਲੋਂ ਪ੍ਰੈਜ਼ੀਡੈਂਸ਼ੀਅਲ ਲਈ ਰਨ ਵੀ ਜਿਹੜਾ ਉਹ ਕੀਤਾ ਸੀਗਾ ਤੇ ਉਹਦੇ ਕਰਕੇ ਇਹਦੀ ਸੈਕਟਰੀ ਆਫ ਸਟੇਟਸ਼ਿਪ ਵੀ ਹੈਲਰੀ ਕਲਿੰਟਨ ਦੀ ਜਾਂਦੀ ਲੱਗੀ ਸੀ। ਰਿਪਬਲਿਕਨਸ ਦੇ ਨਾਲ ਕਾਫੀ ਜਿਹੜੇ ਆ ਸਿੰਘ ਇਸ ਮਾਮਲੇ ਦੇ ਵਿੱਚ ਫਸਦੇ ਜਿਹੜੇ ਹੋ ਰਹੇ ਵੀ ਤੁਹਾਡੀ ਜਿਹੜੀ ਆ ਨਿਗਰਾਨੀ ਦੇ ਅਧੀਨ 4 ਜਿਹੜੇ ਯੂਐਸ ਪਰਸਨਲ ਆ ਉਹਨਾਂ ਦੀ ਜਿਹੜੀ ਉਹ ਮੌਤ ਹੋਈ ਆ ਵੀ ਉੱਥੇ ਇਹ ਹਮਲਾ ਤੁਹਾਡੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਨਲਾਇਕੀ ਦੇ ਨਾਲ ਹੋਇਆ ਆ। ਸੋ ਅੱਜ ਇੱਕ ਹੋਰ ਬੰਦਾ ਉਸ ਨੂੰ ਬੰਗਾਜ਼ੀ ਦੇ ਇਸ ਕੌਂਸੂਲੇਟ ਹਮਲੇ ਦੇ ਲਈ ਗ੍ਰਿਫਤਾਰ ਕਰਕੇ ਉਸ ਦੀ ਹਵਾਲਗੀ ਜਿਹੜੀ ਉਹ ਲੈ ਲਈ ਗਈ ਆ। ਪੈਮ ਬੌਂਡੀ ਜਿਹੜੇ ਆ ਅਟਾਰਨੀ ਜਨਰਲ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਡਿਪਾਰਟਮੈਂਟ ਆਫ ਜਸਟਿਸ ਨੇ ਐਲਾਨ ਕੀਤਾ ਆ ਦੱਸਿਆ ਆ ਵੀ 2012 ਦੇ ਵਿੱਚ ਜੋ ਬੰਗਾਜ਼ੀ ਲਿਬੀਆ ਦੀ ਯੂਐਸ ਕੌਂਸੂਲੇਟ ਦੇ ਉੱਤੇ ਹਮਲਾ ਹੋਇਆ ਸੀ ਉਸ ਦੇ ਵਿੱਚ ਮੇਨ ਅਹਿਮ ਭੂਮਿਕਾ ਨਿਭਾਉਣ ਵਾਲਾ ਜ਼ੁਬੈਰ ਅਲ ਬਕੌਸ਼ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਉਸ ਦੀ ਹਵਾਲਗੀ ਵੀ ਅਮਰੀਕਾ ਨੇ ਲੈ ਲਈ ਆ। ਡਿਪਾਰਟਮੈਂਟ ਆਫ ਜਸਟਿਸ ਦੇ ਵੱਲੋਂ ਅਟਾਰਨੀ ਜਨਰਲ ਪੈਮਲਾ ਬੌਂਡੀ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ। 4 ਯੂਐਸ ਪਰਸਨਲ ਉਹਨਾਂ ਦੀ ਮੌਤ ਹੋਈ ਸੀ ਉਸ ਸਤੰਬਰ 11 2012 ਦੇ ਇਸ ਹਮਲੇ ਦੇ ਵਿੱਚ। ਪਹਿਲਾਂ ਇਹ ਸੋਚਿਆ ਜਾ ਰਿਹਾ ਸੀਗਾ ਵੀ ਇਹ ਉੱਥੇ ਪ੍ਰੋਟੈਸਟ ਜਿਹੜੇ ਚੱਲ ਰਹੇ ਆ ਉਹ ਮਾਮਲਾ ਜਿਹੜਾ ਉਹ ਜ਼ਿਆਦਾ ਭੜਕ ਗਿਆ ਤੇ ਇਹਦੇ ਕਰਕੇ ਜਿਹੜਾ ਇਹ ਨੁਕਸਾਨ ਜਿਹੜਾ ਉਹ ਹੋ ਗਿਆ। ਪਰ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਾ ਵੀ ਨਹੀਂ ਇਹ ਤਾਂ ਜਿਹੜੇ ਉੱਥੋਂ ਦੇ ਐਕਸਟ੍ਰੀਮਿਸਟ ਜਿਹੜੇ ਅਲ ਕਾਇਦਾ ਦੇ ਨਾਲ ਜੁੜੇ ਹੋਏ ਗਰੁੱਪ ਨਾਲ ਜੁੜੇ ਹੋਏ ਲੋਕ ਆ ਉਹਨਾਂ ਦਾ ਇੱਕ ਡੈਲੀਬਰੇਟ ਅਟੈਕ ਸੀਗਾ, ਜਾਣ ਬੁੱਝ ਕੇ ਬੰਗਾਜ਼ੀ ਦੀ ਕੌਂਸੂਲੇਟ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਸੀਗਾ। ਇਹ ਤੀਸਰਾ ਬੰਦਾ ਹੋਊਗਾ ਜੋ ਇਸ ਹਮਲੇ ਦੇ ਨਾਲ ਸੰਬੰਧਿਤ ਜਿਹੜੀ ਚੀਜ਼ ਆ ਉਹਦੇ ਵਿੱਚ ਦੋਸ਼ਾਂ ਦਾ ਸਾਹਮਣਾ ਕਰੂਗਾ। ਇਸ ਤੋਂ ਪਹਿਲਾਂ ਅਹਿਮਦ ਅਬੂ ਕਤੱਲਾ ਤੇ ਮੁਸਤਫਾ ਅਲ ਇਮਾਮ ਇਹ ਦੋਨਾਂ ਨੂੰ ਕਾਫੀ ਲੰਮੀ ਜਿਹੜੀ ਸਜ਼ਾ ਆ ਉਹ ਹੋ ਚੁੱਕੀ ਆ। ਅਲੀ ਅਵਨੀ ਅਲ ਹਾਰਜ਼ੀ ਇਹ ਮਾਰਿਆ ਗਿਆ ਸੀਗਾ 에ਅਰ ਸਟ੍ਰਾਈਕ ਦੇ ਵਿੱਚ 2015 ਦੇ ਵਿੱਚ ਇਰਾਕ ਦੇ ਵਿੱਚ। ਸੋ 8 ਕਾਊਂਟ ਦੀ ਇੰਡਾਈਟਮੈਂਟ ਕਹਿੰਦੇ ਵੀ ਇਸ ਤੇ ਉਲਟ ਲਿਆਂਦੀ ਗਈ ਆ। ਮਰਡਰ, ਅਟੈਂਪਟਡ ਮਰਡਰ, ਆਰਸਨ, ਕੌਨਸਪੀਰੇਸੀ ਟੂ ਸਪੋਰਟ ਟੈਰਰਿਸਟ ਇਹ ਜਿਹੜੇ ਦੋਸ਼ ਆ ਇਸ ਉੱਤੇ ਲਿਆਂਦੇ ਗਏ ਆ। ਯੂਐਸ ਪ੍ਰੋਸੀਕਿਊਟਰ ਡਿਸਟ੍ਰਿਕਟ ਆਫ ਕੋਲੰਬੀਆ ਦੇ ਜੀਐਨ ਪੀਰੋ ਉਹਨਾਂ ਨੇ ਇਹਨਾਂ ਚਾਰਜਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਉਸ ਟਾਈਮ ਦੇ ਉੱਤੇ ਸੈਕਟਰੀ ਆਫ ਸਟੇਟ ਸੀਗੀ ਹੈਲਰੀ ਕਲਿੰਟਨ
ਤੇ ਜਿਸ ਨੇ ਬਾਅਦ ਚ 2016 ਦੇ ਵਿੱਚ ਡੈਮੋਕ੍ਰੇਟ ਦੇ ਵੱਲੋਂ ਪ੍ਰੈਜ਼ੀਡੈਂਸ਼ੀਅਲ ਲਈ ਰਨ ਵੀ ਜਿਹੜਾ ਉਹ ਕੀਤਾ ਸੀਗਾ। ਅਤੇ ਉਹਦੇ ਕਰਕੇ ਇਹਦੀ ਸੈਕਟਰੀ ਆਫ ਸਟੇਟਸ਼ਿਪ ਵੀ ਹੈਲਰੀ ਕਲਿੰਟਨ ਦੀ ਜਾਂਦੀ ਲੱਗੀ ਸੀ। ਰਿਪਬਲਿਕਨਸ ਦੇ ਨਾਲ ਕਾਫੀ ਜਿਹੜੇ ਆ ਸਿੰਘ ਇਸ ਮਾਮਲੇ ਦੇ ਵਿੱਚ ਫਸਦੇ ਜਿਹੜੇ ਹੋ ਰਹੇ ਵੀ ਤੁਹਾਡੀ ਜਿਹੜੀ ਆ ਨਿਗਰਾਨੀ ਦੇ ਅਧੀਨ 4 ਜਿਹੜੇ ਯੂਐਸ ਪਰਸਨਲ ਆ ਉਹਨਾਂ ਦੀ ਜਿਹੜੀ ਉਹ ਮੌਤ ਹੋਈ ਆ ਵੀ ਉੱਥੇ ਇਹ ਹਮਲਾ ਤੁਹਾਡੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਨਲਾਇਕੀ ਦੇ ਨਾਲ ਹੋਇਆ ਆ। ਸੋ ਅੱਜ ਇੱਕ ਹੋਰ ਬੰਦਾ ਉਸ ਨੂੰ ਬਨਗਾਜ਼ੀ ਦੇ ਇਸ ਕੌਂਸੂਲੇਟ ਹਮਲੇ ਦੇ ਲਈ ਗ੍ਰਿਫਤਾਰ ਕਰਕੇ ਉਸ ਦੀ ਹਵਾਲਗੀ ਜਿਹੜੀ ਉਹ ਲੈ ਲਈ ਗਈ ਆ। ਪੈਮ ਬੌਂਡੀ ਜਿਹੜੇ ਆ ਅਟਾਰਨੀ ਜਨਰਲ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ।